ਤੇ ਸਭ ਤੋਂ ਪਹਿਲਾਂ ਜਿਹੜੇ ਮਸਲੇ ਮਸਾਇਲ ਆਉਂਦੇ ਨੇ ਨਾ, ਜਿਹੜੇ ਪਹਿਲੀ ਗੱਲ ਹੈ ਜ਼ੁਬਾਨ ਦਾ ਮਸਲਾ ਹੁੰਦਾ ਸਭ ਤੋਂ ਪਹਿਲਾਂ। ਬਿਲਕੁਲ। ਤੇ ਗਲਤੀ ਉਹ ਸਭ ਤੋਂ ਵੱਡੀ ਜਿਹੜੀ ਕਰਦੇ ਨੇ ਨਾ, ਉਹ ਜ਼ੁਬਾਨ ਸਿੱਖਣ ਦੀ ਬਜਾਏ ਉਹ ਸਿੱਧਾ ਕੰਮ 'ਤੇ ਚਲੇ ਜਾਂਦੇ ਨੇ। ਕੰਮ ਮਿਲਿਆ ਤੇ ਕਿਹਾ ਚਲੋ ਜੀ ਸਹੀ ਹੈ ਜੀ, ਬਸ ਠੀਕ ਹੈ, ਜ਼ੁਬਾਨ ਨੂੰ ਛੱਡੋ ਪਿੱਛਾ, ਠੀਕ ਹੈ ਨਾ, ਪਹਿਲਾਂ ਕੰਮ 'ਤੇ ਜਾਓ, ਠੀਕ ਹੈ ਨਾ। ਫਿਰ ਬਾਅਦ 'ਚ ਕੀ ਕਰਦੇ ਨੇ, ਫਿਰ ਉਹ ਤੁਹਾਡੇ ਕੋਲ ਬਹਿ ਤੁਹਾਨੂੰ ਆਹੋ, ਫਿਰ ਉਹ ਫਲਾਣੇ ਬੰਦੇ ਨੂੰ ਕਹਿ ਯਾਰ ਮੇਰਾ ਲੈਟਰ ਵੇਖ ਦੇਈਂ, ਠੀਕ ਹੈ ਨਾ। ਕਦੀ ਕਿਸੇ ਲੋਕ ਤੁਰੇ ਚਲੇ ਗਏ, ਠੀਕ ਹੈ ਨਾ, ਉੱਥੇ ਜਾ ਕੇ ਜਾਂ ਵਕੀਲ ਨੂੰ ਆਖਿਆ ਤੇਰੀ ਮਿਹਰਬਾਨੀ ਮੇਰਾ ਲੈਟਰ ਵੇਖੀ, ਲੈਟਰ ਕੀ ਲਿਖਿਆ ਹੋਵੇ, ਠੀਕ ਹੈ ਨਾ। ਤਾਂ ਸਭ ਤੋਂ ਵੱਡੀਆਂ ਗਲਤੀਆਂ ਇਹ ਨੇ ਸਾਡੀਆਂ ਜਿਹੜੀਆਂ ਕਮਿਊਨਿਟੀ ਦੀਆਂ। ਲੇਕਿਨ ਇਹ ਗਲਤੀਆਂ ਕਾਫੀ ਤੌਰ 'ਤੇ ਹੁਣ ਸੁਲਝ ਗਈਆਂ ਨੇ, ਕਿਉਂਕਿ ਪੁਰਾਣੀ ਸਾਡੀ ਜਿਹੜੀ ਕਮਿਊਨਿਟੀ ਆਈ ਸੀ ਨਾ, ਉਹ ਵੀ ਤਕਰੀਬਨ ਇਸ ਤਰ੍ਹਾਂ ਹੀ ਕਰਦੇ ਹਨ। ਤਕਰੀਬਨ 2015 ਤੱਕ ਜਿਹੜਾ ਰੁਝਾਨ ਰਿਹਾ ਵੇ ਉਹ ਇਹ ਹੀ ਰਿਹਾ ਵੇ ਕਿ ਜਿਹੜਾ ਜਨਾ ਬਾਥਰੂਮ 'ਚ ਇੰਟਰ ਹੋ ਰਿਹਾ ਜਾਂ ਜਿਹੜਾ ਬੰਦਾ ਸਪੇਨ 'ਚ ਇੰਟਰ ਹੋ ਰਿਹਾ ਵੇ, ਉਹ ਦੂਸਰੇ ਦਿਨ ਕੀ ਨਾਮ ਹੈ ਰੈਸਟੋਰੈਂਟ ਚਲਾ ਜਾਏ। ਰੈਸਟੋਰੈਂਟ ਬੇਸਿਕਲੀ ਅਸੀਂ ਟੂਰਿਸਟ ਸਿਟੀ ਦੇ ਵਿੱਚ ਆ, ਬਿਲਕੁਲ ਵਿੱਚ ਆ, ਉੱਥੇ ਠੀਕ ਹੈ ਨਾ, ਟੂਰਿਸਟ ਰਿਲੇਟਡ ਵੈਲੈਂਸੀਆ ਤੇ ਮਾਲਟਾ ਟੋਕ ਜੋ ਠੀਕ ਹੈ ਨਾ। ਬਿਲਕੁਲ। ਸਾਡੇ ਇੱਕ ਦੋਸਤ ਨੇ ਕੀ ਨਾਮ ਹੈ ਤੇ ਉਹਨਾਂ ਦੇ ਬੱਚੇ ਆਏ ਨੇ, ਠੀਕ ਹੈ ਨਾ, ਤੇ ਉਹਨਾਂ ਨੇ ਅੱਛੀ ਤਾਲੀਮ ਹਾਸਲ ਕੀਤੀ ਪਾਕਿਸਤਾਨ ਦੇ ਵਿੱਚ। ਲੇਕਿਨ ਮੈਨੂੰ ਅਫਸੋਸ ਇਸ ਚੀਜ਼ ਦਾ ਕਿ ਆਉਂਦਾ ਸਾਰਾ ਉਹਨਾਂ ਨੇ ਕੰਮ ਤੇ ਸੱਟਿਆ। ਹਾਂਜੀ ਬਿਲਕੁਲ। ਅੱਛੀ ਖਾਸੀ ਹੈਵੀ ਅਮਾਊਂਟ ਪੇ ਕਰਕੇ ਨਾ ਇੱਥੇ ਆ ਰਹੇ ਨੇ, ਲੇਕਿਨ ਉਸ ਹਿਸਾਬ ਨਾਲ ਆਊਟਪੁੱਟ ਨਹੀਂ ਹੈ, ਆਊਟਪੁੱਟ ਨਹੀਂ ਸਾਨੂੰ ਮਿਲ ਰਿਹਾ ਨਾ। ਦੇਖੋ ਜਿੰਨੀ ਹੁਣ ਇੱਕ ਦੋਸਤ ਰੀਸੈਂਟਲੀ ਸਾਡਾ ਆਇਆ ਇੱਥੇ, ਕੀ ਨਾਮ ਹੈ ਜਦ ਤੁਹਾਡਾ ਵੀ ਜਨਾ ਦੋਸਤ ਹੈ, ਠੀਕ ਹੈ ਨਾ, ਤੇ ਇੱਕ ਚਲੋ ਕਿਸਮਤ ਅੱਛੀ ਹੈ ਕਿ ਨਾਮ ਨੂੰ ਇੱਕ ਅੱਛੀ ਜੌਬ ਜਿਹੜੀ ਹੈ ਨਾ ਆਫਰ ਹੋ ਗਈ ਹੈ। ਵਰਨਾ ਜਿੰਨੇ ਵੀ ਦੋਸਤ ਆਉਂਦੇ ਨੇ ਬਗੈਰ ਪੇਪਰ ਦਵਾਉਂਦੇ ਨੇ, ਤੇ ਉਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਮਸਲਾ ਹੀ ਹੁੰਦਾ ਨਾ, ਉਹਨਾਂ ਨੂੰ ਸਭ ਤੋਂ ਪਹਿਲਾਂ ਇੱਥੇ ਰਗੜਿਆ ਜਾਂਦਾ ਚੰਗੀ ਤਰ੍ਹਾਂ। ਸਰ ਮੈਂ ਤੁਹਾਡੇ ਨਾਲ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਨਾਮ ਉਹਨੂੰ ਇੱਕ ਜੌਬ ਦੀ ਆਫਰ ਹੋਈ ਹੈ, ਠੀਕ ਹੈ ਨਾ। तो बंदा की दे रहा है 600 यूरो दे रहा है, 12 घंटे ड्यूटी है, अच्छा, ते छुट्टी हाफ है, बिल्कुल। 12 घंटे ड्यूटी करे ते 600 रुपया लवे, तो हिसाब लाओ किन्ने रुपए घंटा पैंदा। ਉਹ ਮੈਂ 1 ਜਾਂ 1.5 ਯੂਰੋ ਘੰਟਾ ਪੈਂਦਾ, 1.5 ਯੂਰੋ ਘੰਟਾ। ਕੋਈ ਵੀ ਰੈਸਟੋਰੈਂਟ 'ਤੇ ਸਾਡੇ ਕੋਲ ਕੰਮ ਕਰਨ ਵਾਸਤੇ ਆਉਂਦਾ ਨਾ, ਪੁੱਛਣ ਵਾਸਤੇ, ਤਾਂ ਉਹਨੂੰ ਪਹਿਲਾਂ ਪੁੱਛੋ ਨਾ, ਹਾਂਜੀ ਕੀ ਕਰ ਲੈਂਦੇ ਹੋ, ਕਹਿੰਦਾ ਭਾਂਡੇ ਧੋ ਲਾਂਗਾ, ਠੀਕ ਹੈ ਨਾ ਭਾਈ, ਭਾਂਡੇ ਧੋ ਲਾਂਗਾ। ਮਤਲਬ ਕਿ ਅਸੀਂ ਉਸ ਚੀਜ਼ ਤੋਂ ਬਾਹਰ ਨਿਕਲਦੇ ਹੀ ਨਹੀਂ ਹੈ, ਠੀਕ ਹੈ ਨਾ। ਸਭ ਤੋਂ ਜਿਹੜੀ ਬੁਰੀ ਚੀਜ਼ ਹੈ ਨਾ, ਇੱਕ ਜਗ੍ਹਾ ਤੇ 10-10 ਸਾਲ ਗੁਜ਼ਾਰ ਦਿੰਦੇ ਨੇ, ਠੀਕ ਹੈ ਨਾ, ਤੇ ਲੇਕਿਨ ਕੁਝ ਸਿੱਖਦੇ ਨਹੀਂ ਹੈ ਕੁਝ, ਹਾਂਜੀ, ਠੀਕ ਹੈ ਨਾ। ਉਹ ਟਾਈਮ ਪਾਸ ਕਰ ਰਹੇ ਨੇ, 10 ਸਾਲ ਬਾਅਦ ਵੀ ਤੁਸੀਂ ਉਹਨਾਂ ਨੂੰ ਕੋਈ ਕੰਮ ਆਖੋਗੇ ਨਾ, ਯਾਰ ਤੂੰ 10 ਸਾਲ ਰੈਸਟੋਰੈਂਟ 'ਚ ਕੰਮ ਕੀਤਾ, ਕੀ ਸਿੱਖਿਆ ਤੂੰ? ਬਿਲਕੁਲ। ਤੇ ਉਹ ਜੀ ਮੈਂ ਭਾਂਡੇ ਧੋਂਦਾ ਸਾਂ, ਸਪੀਡ ਨਾਲ ਭਾਂਡੇ ਧੋ ਲੈਣਾ, ਮੈਂ ਭਾਂਡਿਆਂ 'ਚ ਟੁੱਟ ਗਿਆ ਹੁੰਦਾ, ਮੈਂ ਸਾਰੀ ਜ਼ਿੰਦਗੀ ਭਾਂਡੇ ਧੋਣੇ ਨੇ ਬਸ। ਕੰਫਰਟੇਬਲ ਹੋ ਜਾਂਦਾ ਨਾ ਅਸੀਂ ਆਪਣਾ, ਉਹ ਜਿਹੜਾ ਨਾ ਕੁਐਂ ਦੇ ਮੈਂਡਕ ਬਣ ਕੇ ਰਹਿ ਜਾਂਦੇ ਕੰਫਰਟ ਜ਼ੋਨ ਵਿੱਚ ਆ ਜਾਂਦੇ ਆ ਨਾ, ਕੰਫਰਟ ਜ਼ੋਨ ਵਿੱਚ ਕਿ ਨਾ ਉਸ ਤੋਂ ਬਾਹਰ ਨਹੀਂ ਨਿਕਲਣਾ ਸੀ। ਬਿਲਕੁਲ। ਇਹਦੇ ਵਿੱਚ ਸਾਰੇ ਆ, ਮੈਂ ਵੀ ਆ, ਤੁਸੀਂ ਵੀ ਹੋ, ਬਿਲਕੁਲ, ਠੀਕ ਹੈ ਨਾ। ਸਾਰੇ ਕੰਫਰਟ ਜ਼ੋਨ ਵਿੱਚੋਂ ਬਾਹਰ ਨਹੀਂ ਨਿਕਲਦੇ, ਕੋਈ ਬੰਦਾ ਨਿਕਲਦਾ ਹੈ, ਬਹੁਤ ਘੱਟ ਬੰਦੇ ਜਿਹੜੇ ਐਫਰਟ ਕਰਕੇ ਤੇ ਬਾਹਰ ਨਿਕਲਦੇ ਨੇ। ਤੇ ਐਫਰਟ ਉਸ ਟਾਈਮ ਕਰਦੇ ਨੇ ਜਿਸ ਟਾਈਮ ਮਜਬੂਰੀ ਬਣ ਜਾਂਦੀ ਹੈ, ਜਾਂ ਸਿਰ 'ਚ ਸੋਟਾ ਵੱਜਦਾ, ਤੇ ਫਿਰ ਕਹਿੰਦੇ ਨੇ ਹੁਣ ਭੱਜੋ। ਵੈਸੇ ਮੈਂ ਇੱਕ ਚੀਜ਼ ਐਡ ਕਰਾਂਗਾ, ਮੈਂ ਨਾ ਯੂਨੀਵਰਸਿਟੀ ਵਿੱਚ ਨਾ ਇੱਕ ਪੜ੍ਹਿਆ ਸੀ ਕੋਰਸ, ਅਸੀਂ ਪੜ੍ਹਿਆ ਸੀ ਬਿਜ਼ਨਸ ਡੈਮੋਗ੍ਰਾਫਿਕ ਨਾ, ਤੇ ਸਾਡੇ ਟੀਚਰਸ ਆ, ਉਹਨਾਂ ਦਾ ਸੱਜਾਦ ਨਾਂ ਸੀ। ਉਸ ਵਕਤ ਉਹਨਾਂ ਦੀ ਏਜ ਨਾ ਤਕਰੀਬਨ 85 ਦੇ ਕਰੀਬ ਸੀ ਨਾ। ਇੱਕ ਦਫਾ ਮੇਰੀ ਉਹਨਾਂ ਨਾਲ ਨਾ ਬਹਿਸ ਹੋਈ ਸੀ, ਉਸ ਵੇਲੇ ਮੈਂ ਨਾ ਖੁਦ ਨੂੰ ਬੜਾ ਸਮਝਦਾ ਸੀ ਕਿ ਯਾਰ ਮੈਂ ਸਹੀ ਕਹਿ ਰਿਹਾ। ਉਹ ਕਹਿੰਦੇ ਸਨ ਕਿ ਬਈ ਸਾਡੇ ਗੁਜਰਾਤ ਵਿੱਚ ਟ੍ਰੈਂਡ ਹੈ ਕਿ ਗੁਜਰਾਤ, ਮੰਡੀ ਬਾਉਲਦੀਨ, ਗੁਜਰਾਂਵਾਲਾ 'ਚ ਟ੍ਰੈਂਡ ਹੈ ਕਿ ਬਹੁਤ ਜ਼ਿਆਦਾ ਬੰਦੇ ਬਾਹਰ ਜਾ ਰਹੇ ਨੇ। ਕਹਿੰਦੇ ਨੇ ਜਿਹੜੀ ਯੂਥ ਹੈ ਨਾ, ਉਹ ਜਿਹੜੀ ਬਾਹਰ ਜਾ ਰਹੀ ਹੈ ਨਾ, ਤੇ ਉਹਨੂੰ ਅਸੀਂ ਥੋੜਾ ਨਾ ਟ੍ਰੇਨ ਸਕਿਲਡ ਕਰਕੇ ਨਾ ਬਾਹਰ ਭੇਜੀਏ। ਬਿਲਕੁਲ। ਤੇ ਮੈਂ ਉਹਨਾਂ ਨੂੰ ਸਾਰੇ ਕਿਹੋ ਜਿਹੀਆਂ ਗੱਲਾਂ ਕਰਦੇ, ਤੁਸੀਂ ਉਹਨਾਂ ਨੂੰ ਜਿਹੜੇ ਜਾਣਦੇ ਨੇ ਉਹਨਾਂ ਨੂੰ ਜਾਣ ਦਿਓ। ਉਹ ਫਿਰ ਉਹਨਾਂ ਨੇ ਮੈਨੂੰ ਸਮਝਾਇਆ ਵੀ ਕਿ ਫਰਜ਼ ਕਰੋ ਅਗਰ ਇੱਕ ਅਨਸਕਿਲਡ ਬੰਦਾ ਜਾ ਰਿਹਾ ਨਾ, ਉਹ ਕਮਾ ਰਿਹਾ ਨਾ ਉੱਥੇ, ਫਰਜ਼ ਕਰੋ 100 ਰੁਪਇਆ ਕਮਾ ਰਿਹਾ, ਤੇ ਜਿਹੜਾ ਸਕਿਲਡ ਜਾਏਗਾ ਉਹ 300 ਕਮਾਏਗਾ। ਇਸ ਤਰ੍ਹਾਂ ਹੀ ਐਸੇ ਤਰ੍ਹਾਂ ਤੁਹਾਡੇ ਜਿਹੜੇ ਸਨ ਜ਼ਿਆਦਾ ਪੈਸਾ ਤੁਹਾਡੇ ਮੁਲਕ 'ਚ ਆਏਗਾ। ਲੇਕਿਨ ਉਸ ਵਕਤ ਮੈਂ ਉਹਨਾਂ ਦੀ ਗੱਲ ਨਾਲ ਐਗਰੀ ਨਹੀਂ ਸੀ ਕੀਤਾ, ਲੇਕਿਨ ਇਹ ਮੈਂ ਗੱਲ ਵਿੱਚ ਐਗਰੀ ਕੀਤਾ ਸੀ 2020 'ਚ ਆ ਕੇ। ਮਜ਼ੇ ਦੀ ਇੱਕ ਚੀਜ਼ ਮੈਂ ਜਿਹੜੀ ਐਡ ਕਰਨਾ ਚਾਹਾਂਗਾ, ਤੁਸੀਂ ਲਾਜ਼ਮੀ ਵਿੱਚ ਐਡ ਕਰਨੀ ਹੈ ਕਿ ਜਿਹੜਾ ਸ਼ੋਅ ਹੈ ਨਾ ਫੁੱਲੀ ਸਪਾਂਸਰ ਹੈ, ਤੇ ਸਪਾਂਸਰ ਹੈ ਬੋਨ ਸ਼ੈਫ ਦੇ ਆਲੂ, ਬੋਨ ਸ਼ੈਫ ਆਲੂ ਸਪਾਂਸਰ ਹੈ।